मैं तेन कितनी मेरी समझाया और तू घर चो निकल रही है ਉੱਥੇ ਇੱਥੇ ਤੂੰ ਆ ਕੇ ਰੋਵੇਂ ਲੱਗ ਪਉਣੀ ਓਡੇ ਹਲਾ ਇਹ ਕੀ ਰੁੰਨਿਆ ਕਿ ਸਾਡੇ ਪੁੱਤ ਆ ਜਾਵਣਾ ਪਿੱਛਾ ਹਟ ਕੇ ਕੋਈ ਨਹੀਂ ਸਾਂ ਹੈ ਪਾਉਣਾ ਤਾਂ ਕੋਈ ਨਹੀਂ ਸਾਂ ਮੈਥੋਂ ਬਰਦਾਸ਼ਤ ਕੋਈ ਨਹੀਂ ਹੁੰਦੀ ਉਹ ਮੇਰਾ ਘਰ ਦਿਲ ਹੀ ਕੋਈ ਨਹੀਂ ਲੱਗਦਾ ਮੈਂ ਪਿਆ ਨਹੀਂ ਆ ਉਹ ਟਾਈਮ ਹੋਵੇ ਕਿ ਮੇਰੇ ਹੱਥ ਕੇ ਮੱਥੇ ਆਲ ਕੇ ਉਹ ਮੈਨੂੰ ਅਸਾਂ ਉਹਦੇ ਜਾਵਣਾ ਉਹ ਨਾ ਪਿੱਛਾ ਹਟ ਕੇ ਕੋਈ ਨੂੰ ਆਵਣਾ ਤੇ ਮੋੜੇ ਵੇਖ ਲੈ ਬਸ ਉਸੇ ਦੀ ਨਿਸ਼ਾਨੀ ਆਸ ਉਮੀਦ ਤਾਂ ਹੈ ਨਾ ਸਾਡੀ ਨੋ ਬੈਠੀ ਨਹੀਂ ਅੱਲਾ ਜ਼ਿੰਦਗੀ ਕਰੋ ਦੀ ਹੋਵੇ ਜਾਂ ਪੁੱਤਰ ਹੋਵੇ ਤੇ ਸਾਡੀ ਰੌਣਕ ਬਣ ਗਈ ਉਹ ਸਾਡੀ ਸਗਵੀਂ ਨਿਸ਼ਾਨੀ ਘਰ ਆ ਗਈ ਤੇ ਜੇਕਰ ਤੂੰ ਰੋਸੇ ਤਾਂ ਉਹਨੂੰ ਕਿਵੇਂ ਚੁੱਪ ਕਰਤਾ ਕੱਲ ਨੂੰ ਕੋ ਦੁੱਖ ਸੁੱਖ ਬਣ ਜਾਂਦਾ ਕਿਹੜੀ ਰਾਮ ਦੇ ਰਹਿ ਜਸਾਂ ਇੰਜ ਰੁੰਨਿਆ ਪਾਦ ਨਹੁੰ ਮੁੱਕਦੇ ਹੌਸਲਾ ਕੀਤੇ ਹੌਸਲਾ ਕਰ ਮੈਂ ਮਗਰੇ ਮਗਰੇ ਟੋਰਿਆ ਰਿਹਾ ਬਈ ਉਸੋ ਉੱਥੇ ਬਾਈ ਕੇ ਰੋਵਣਾ ਹੀ ਰੋਵਣਾ ਮੇਰਾ ਵੀ ਦਿਲ ਬਰਦਾਸ਼ਤ ਨਹੀਂ ਕਰਦਾ ਮੈਂ ਵੀ ਓਡੇ ਓਡੇ ਸੋਚ ਪਿਓ ਆ ਮੈਂ ਰੋ ਲੈਣਾ ਪਰ ਨੋ ਦੇ ਸਾਹਮਣੇ ਮੈਂ ਆਈ ਤਾਂ ਹੰਝ ਨੂੰ ਅੱਖ ਚੋਂ ਬਾਹਰ ਆਵਣ ਦਿੱਤੇ ਤੇ ਤੂੰ ਇਨ ਪੁੱਤ ਪਿੱਛੇ ਲੋੜ ਪਈ ਨਾ ਲੋੜ ਜਿਤਨੀ ਕੋਸ਼ਿਸ਼ ਹੋ ਸਕਦੀ ਨਾ ਆਪਣੀ ਨੋ ਰਾਣੀ ਨੂੰ ਖੁਸ਼ ਰੱਖਿਆ ਜੇ ਤੇਰੇ ਮੂੰਹ ਚੋਂ ਹਾਸਾ ਨਿਕਲ ਸੀ ਤਾਂ ਉਹਦੇ ਮੂੰਹ ਚੋਂ ਵੀ ਹਾਸਾ ਨਿਕਲ ਸੀ ਉਹ ਵੀ ਹੱਸ ਪਉਸੀ ਉਹਦਾ ਰੂਹ ਰਾਜ਼ੀ ਉਸੇ ਠੀਕ ਹੈ ਇਹ ਗੱਲ ਅਸਾਂ ਬੁਲਾਵਣੀ ਹੈ ਉਸ ਤੋਂ ਕਾਈ ਨਹੀਂ ਬੋਲਣੇ ਤੇ ਜਦੋਂ ਮਾਂ ਪਿਓ ਲੋੜ ਪਵੇ ਉਦੋਂ ਔਲਾਦ ਦੋਸਤ ਕੀ ਆਖਣਾ ਕੀ ਤਮਾਮ ਠੀਕ ਹੈ ਮੋੜ ਮੈਂ ਕੱਲਿਆ ਰੋ ਲਿਆ ਕਰਸਾਂ ਉਹਦੇ ਕੋਲ ਨਾ ਰੁੱਸਾ ਉਹਦੇ ਕੋਲ ਹੱਸਿਆ ਕਰੇ ਹੁਣ ਹੰਝੂ ਪੂਜ ਤੇ ਟੋਰ ਘਰ ਚੱਲੀਏ ਜਾ ਉੱਠ ਅੱਛਾ ਠੀਕ ਹੈ ਮੇਰੇ ਹੋਰ ਗੱਲ ਸੁਣ ਲੈ ਅਸਾਂ ਜੋ ਇਤਨਾ ਕਮਾਇਆ ਉਸ ਵੀ ਕਮਾਇਆ ਕਿਸ਼ਾ ਨਾਲ ਲੈ ਗਿਆ ਕੁਝ ਵੀ ਨਹੀਂ ਲੈ ਗਿਆ ਥਾਈ ਰਹਿ ਗਈ ਯਾਰ ਸ਼ੇ ਤੇ ਜਦੋਂ ਅਸਾਂ ਮਾਂ ਪਿਓ ਪਿੱਛੋਂ ਰੋਵਣਾ ਉਹਦੀ ਰੂਹ ਔਖੀ ਹੋਣੀ ਕਾਈ ਨਹੀਂ ਹੋਣੀ ਔਖੀ ਤਾਂ ਹੋਣੀ ਹੈ ਪਾਣੀ ਵੀ ਉਹਨੂੰ ਜਾਗਣੇ ਪਾਉਣਾ ਉਹ ਜਿਹੜੇ ਅਸੀਂ ਰੋਨੇ ਉਹਨਾਂ ਨੂੰ ਪਾਣੀ ਜਾਗਣੇ ਪਾਉਂਦਾ ਸ਼ੁੱਧ ਹੈ ਬਈ ਇਹ ਸੋਚ ਤੂੰ ਰੱਖ ਲਾ ਬਈ ਹੋ ਜੇ ਘਰ ਉੱਠਿਆ ਵੀ ਜੇ ਘਰ ਉੱਠਿਆ ਨਮਾਜ਼ ਪੜ੍ਹੀ ਤਸਬੀਹ ਪੜ੍ਹੀ ਉਹਦੇ ਰੂਹ ਨੂੰ ਬਖਸ਼ਿਆ ਤਾਂ ਕਿ ਉਹਦਾ ਅਗਲਾ ਰਾਹ ਸੁਥਰਾ ਹੋ ਜਾਵੇ ਤੂੰ ਉਲਟਾ ਉਹਦੇ ਰਾਹ ਤੇ ਕੰਡੇ ਪਕੈਂਦੀ ਵਧੀ ਹਲਾ ਠੀਕ ਹੈ ਹੁਣ ਮੈਂ ਹੱਸਿਆ ਕਰੇ ਸਾਂ ਹੁਣ ਮਨਾ ਦੇ ਰੋਸਾਂ ਪੂਰਾ ਰੋਸਾ ਜਿਸੇ ਹਾਂ ਨੂੰ ਪੀੜਾ ਚੜਿਆ ਉਸੇ ਝਟ ਰੋ ਬੈਠਾ ਪਰ ਮੇਰੀ ਤੂੰ ਕਿੱਥੇ ਚੋਪਾਂ ਦੀ ਆ ਕਮਲਾ ਬੰਦਾ ਇੰਨਾ ਪਲ ਮੁੱਕ ਜਾਂਦੇ ਉਹ ਨਹੀਂ ਨਹੀਂ ਮੁੱਕਦੇ ਤੇ ਮੈਥੋਂ ਬਰਦਾਸ਼ਤ ਹੀ ਕੋਈ ਨਾ ਹੋਣੀ ਮੈਂ ਹੋਰ ਉੱਠ ਹੋਰ ਮੈਂ ਮੁੱਕੀ ਤੇ ਥੱਕੀ ਬਣੀ ਆ और बाजा चाचा चल 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 आ जनाब इंजन जे रोला गते हो जाइया आओ पर आरा खलोता या चक्की खलोती हुई है जी हां ते इक्का गल मैं करनी है ਲੈਣ ਦੇਣ ਵਾਲੀ ਕਰੀ ਲੈਣ ਦੇਣ ਵਾਲੀ ਕਰ ਸਾਂਗਿਆ ਇਹਦਾ ਰੁਪਈਆ ਲੈ ਲੈਣਾ ਮੈਂ 5 ਲੱਖ ਹੋ ਤੇ ਇੰਜਨ ਹੀ ਮੇਰਾ ਚੰਗਾ ਹੈ ਰੁਪਈਆ ਪੁੱਤਰਾ ਤਾਂ ਦੇਣਾ 2.5 ਲੱਖ ਬਾਰੇ 24 ਤੇ ਦੇ ਚੱਲਣਾ ਹੋਵੇ ਤਾਂ ਭਈਆ ਸ਼ਾਇਦ ਤੇਰੀ ਮੇਰੀ ਲੜਾਈ ਕੋਈ ਨਹੀਂ ਚਾਚਾ ਬੀਗਾ ਮੇਰੇ ਪਿੱਤਲੇ ਚੈਨ 18 ਪਾਵਰ ਦਾ ਇੰਜਨ ਹੈ ਤੇ ਵਜ਼ਨ ਨਾਲ ਵੀ ਢੇਰ ਸਾਰੇ 50 ਤੋਂ 52 ਮਾਣੇ ਦਾ ਵਜ਼ਨ ਹੈ ਘੱਟ ਕੋਈ ਨਹੀਂ ਹੈ ਮੈਂ ਪਤਾ ਕੀਤਾ ਇਹਦਾ ਕੰਪਨੀ ਵਾਲਿਆਂ ਕੋਲੋਂ ਓ ਯਾਰ ਮੰਮੀ ਤੈਨੂੰ ਰੇਟ ਬੜਾ ਲਾ ਦਿੱਤਾ ਚਾਚਾ ਮੇਰੀ ਸਮਝ ਨਹੀਂ ਹੈ ਤੇ ਹੋਰ ਗੱਲ ਇੰਜ ਵੀ ਹੈ ਨਾ ਕਿ ਇਹ ਸਾਡੇ ਲਿਆ ਦਾਦੇ ਜੀ ਹਾਂ ਜਿਹੜਾ ਮੇਰਾ ਵੱਡਾ ਬਾਬਾ ਹੈ ਨਾ ਉਹ ਹੋਇਆ ਬੇਈਮਾਨ ਨਹੀਂ ਅੱਗੋਂ ਸੋਨੇ ਤੇ ਚਾਂਦੀ ਗਿਣ ਕੇ ਸਾਨੂੰ ਵੀ ਖੈਂਦਾ ਹੈ ਆਦਾ ਫਲਾਣੇ ਤੋਂ ਆ ਲਿਓ ਆ ਸੋਨਾ ਲਿਓ ਇਹ ਚਾਂਦੀ ਲਿਓ ਨੇ ਫਲਾਣ ਕੀਤਾ ਪਿਓ ਮੇਰਾ ਗਿਆ ਮਾਰੋ ਜੇ ਬੁਰੜੇ ਲੈ ਆਉਂਦਾ ਤੇ ਮੈਨੂੰ ਦੱਸਣਾ ਕਿ ਕੋਈ ਨਾ ਦੱਸਣਾ ਹੈ ਦੱਸਣਾ ਮੈਂ ਆਪਣਾ ਹੱਕ ਦੇਣਾ ਭਲਾ ਨਹੀਂ ਮੈਂ ਵੇਖਣਾ ਨਾ ਬੜਾ ਮੋਦੇ ਮੱਥੇ ਮੈਂ ਹੱਥ ਰੱਖ ਲੈਸਾ ਜਿਹੜਾ ਮੈਂ ਜਾ ਡਕਿਆ ਤੇਰਾ ਕੰਮ ਹੈ 3 ਲੱਖ ਰੁਪਇਆ ਲੈ ਕੇ ਆ ਜਾਵੀਂ ਤੇ ਗੱਡੀ ਮੈਂ ਤੈਨੂੰ ਪਟਾ ਛੱਡਣਾ ਇੱਥੋਂ ਰੁਪਈਆ 2,70,000 ਦਾ ਚਾਚਾ ਗੱਲ ਨਹੀਂ ਜੇ ਮੈਥੋਂ ਪੁਰਨੇ ਨਹੀਂ ਵਗਦੇ ਹਾਂ ਹੁਣ ਤੈਨੂੰ ਅਖੀਰ ਦੇ ਐਂਡ ਕਰ ਛੱਡਿਆ ਆਪਣੇ ਅੱਛਾ ਵਾਰੇ ਜਾਈ ਤੇ ਦੇ ਜਾਵੀਂ 290 ਲੈਣੇ ਕਿ ਕੋਈ ਨਾ 290 ਦੇ ਛੱਡੀ ਤੇ ਇੰਜਣ ਤੇਰਾ ਜੇਕਰ ਨਾ ਹੋ ਤੇ ਜੰਗ ਵਾਲਿਆ ਮੇਰੇ ਕੋਲ ਆ ਜਾਣਾ ਅਕਰਮ ਜੰਗ ਵਾਲਾ ਬੈਠਾ ਭਵਾਨੇ ਉਸ ਪਾਟ ਲੈਣੇ ਨੇ ਤਾਂ ਆ ਕੇ ਚਲੋ ਠੀਕ ਹੈ ਮੈਂ ਆ ਜਾਸਾਂ ਪੱਕੀ ਗੱਲ ਹੈ ਨਾ ਪੱਕੀ ਗੱਲ ਹੈ ਬੰਦੇ ਲਈ ਆਵੀਂ ਆਪਣੇ ਮਜ਼ਦੂਰ ਜਿਹੜੇ ਨੇ ਨਾ ਉਹ ਨਾਲ ਲਈ ਆਵੀਂ ਅਸਾਂ ਹੱਥ ਵੀ ਨਾ ਲਾਣਾ ਮੈਂ ਕੁਰਸੀ ਘੱਤ ਕੇ ਉੱਥੇ ਬਹਿ ਜਾਣੇ ਯਾਰ ਬੰਦੇ ਤਾਂ ਮੈਂ ਲੈ ਆਈ ਆਵਣੇ ਕੋ ਤੂੰ ਨਾ ਪੱਟ ਦੇਣਾ ਮੈਨੂੰ ਹਾਂ ਤੇ ਜਿਹੜਾ ਬੁਰੜਾ ਮੇਰਾ ਹੈ ਨਾ ਮੰਮਾ ਦੀ ਯਾਰ ਬਾਬਾ ਜੀ ਉਹਨੂੰ ਪਤਾ ਨਾ ਲੱਗੇ
ਉਹਨੂੰ ਕਿਤੇ ਪਤਾ ਲੱਗਣ ਦੇਣਾ। ਹਾਂ ਪਤਾ ਤਾਂ ਲੱਗਿਆ ਕਿ ਇਤਵਾਰ ਛੋੜ ਗਈ ਹੈ। ਠੀਕ ਹੋ ਗਿਆ। ਉਹ ਨਾ ਬਾਜਾ ਵਾਲੇਕੁਮ ਸਲਾਮ। ਕਿਵੇਂ ਦਿਲ ਕਰ ਪਿਆ ਮੇਰੀ ਭੈਣ ਦਾ ਆਉਣ ਵਾਸਤੇ? ਹਾਂ ਬਸ ਕਰ ਹੀ ਪਾਣੀ ਸ਼ਾਣੀ ਲਾਇਆ ਮੈਂ ਤੇਰੇ ਪਰ ਵਾਸਤੇ। ਬਹੁ ਪਾਣੀ ਪੀ ਲੈ ਬਾਬਾ ਮੈਂ ਪਾਣੀ ਲਾਇਆ ਮੈਂ ਤੇਰੇ ਵਾਸਤੇ। ਵਾਹ ਮੇਰਿਆ ਮਾਲਕਾ, ਕਦੀ ਤੇ ਘਰ ਹੱਸਦਾ ਵਸਦਾ ਹੁੰਦਾ ਸੀ ਤੇ ਹੁਣ ਤੇ ਕਾਸ਼ਾ ਨਜ਼ਰ ਹੀ ਨਹੀਂ ਆਉਂਦੀ। ਪਾਣੀ ਪੀ। ਪਾਣੀ ਤੇ ਮੈਂ ਪੀ ਲੈਨੀ ਆ, ਢੇਰ ਸਾਰਾ ਅਰਮਾਨ ਤੇ ਦੁੱਖ ਵੀ ਏ, ਠੀਕ ਹੈ ਨਾ। ਤੇ ਮੈਂ ਮੇਰੀ ਭੈਣ ਮਜਬੂਰ ਸੀਗੀ ਕਿ ਮੈਂ ਨਾ ਅੱਛੂ ਤੋਂ ਲੁਕਦੀ ਲੁਕਾਂਦੀ ਤੇਰੇ ਤਿਕਰ ਆਈ ਆ, ਠੀਕ ਹੈ ਨਾ। ਹੋਰ ਤੂੰ ਸੁਣਾ, ਠੀਕ ਠਾਕ ਹੈ ਤੂੰ? ਸ਼ੁਕਰ ਹੈ ਤੇਰਾ 8ਵੇਂ ਦੇ ਟਾਈਮ ਲੱਗ ਗਿਆ ਕਿਵੇਂ ਆਉਣ ਵਾਸਤੇ ਸਾਡੇ ਕੋਲ। ਹੁਣ ਕੀ ਕਰਾਂ, ਘਰ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ, ਠੀਕ ਹੈ ਨਾ। ਬੜੀ ਤੇਰੀ ਮਿਹਰਬਾਨੀ ਜਿਹੜਾ ਤੂੰ 8ਵੇਂ ਦੇ ਸਾਡੇ ਕੋਲ ਆ ਗਈ ਹੈ। ਬਿਮਾਰ ਇਤਨਾ ਰਿਹਾ ਸੇਵਲ ਹਸਪਤਾਲ ਹੈ ਤੇ ਦੁਆ ਆਪਣਾ ਸ਼ੁਕਰ ਹੈ ਕਿਵੇਂ ਤੂੰ ਆ ਗਈ ਸਾਡੇ ਕੋਲ ਤੇ ਕੋਲ ਵੀ ਹੋ ਗਏ ਖਤਮ ਵੀ ਹੋ ਗਿਆ ਹੈ। ਤੇ ਬਾਕੀ ਇਹ ਗੱਲ ਹੈ, ਬੜੀ ਤੇਰੀ ਮਿਹਰਬਾਨੀ। ਤੂੰ ਸੱਚੀ ਹੈ। ਮੇਰਾ ਸਹੁਰਾ ਜੀ ਦਾ ਫੌਤ ਹੋਇਆ ਈ, ਹਾਂ। ਨਾ ਤੇਰਾ ਸਹੁਰਾ ਆਇਆ ਈ, ਨਾ ਤੇਰੀ ਸੱਸ ਆਈ ਹੈ, ਤੇ ਤੇਰਾ ਘਰ ਵਾਲਾ ਵੀ ਨੂੰ ਆਇਆ ਈ, ਠੀਕ ਹੈ ਨਾ। ਇਸੇ ਘਰ ਚ ਵਸਦੇ ਹਸਦੇ। ਦੁਬਾਰਾ ਕਰ। ਹਾਂ ਸਹਿਰਾ ਤੂੰ ਸੱਚੀ ਹੈ। ਅੱਛੂ ਦਾ ਪਿਓ ਜੀ ਦਾ ਫੌਤ ਹੋਇਆ ਸੀ, ਹਾਂ ਨਾ ਤੇਰਾ ਘਰ ਵਾਲਾ ਸੀ, ਨਾ ਤੇਰਾ ਸਹੁਰਾ ਆਇਆ, ਨਾ ਤੇਰੀ ਸੱਸ ਆਈ ਹੈ, ਅੱਛਾ ਠੀਕ ਹੈ ਨਾ। ਹਾਂ। ਮੈਨੂੰ ਤਾਂ ਫਿਰ ਵੀ ਦਿਲੀ ਦੁੱਖ ਹੋਇਆ ਹੈ, ਇਸ ਘਰ ਚ ਆਪਾਂ ਖੇਡੀਆਂ ਕੀਤੀਆਂ ਵਾ, ਠੀਕ ਹੈ ਨਾ। ਹਾਂ ਕਿਉਂਕਿ ਤੂੰ ਮੇਰੀ ਫੁੱਫੀ ਦੀ ਧੀ ਹੈ, ਮੈਨੂੰ ਦੁੱਖ ਹੋਇਆ, ਤਕਲੀਫ ਹੋਈ ਹੈ, ਤੇ ਮੈਂ ਫਿਰ ਵੀ ਆ ਗਈ ਹਾਂ ਇਸ ਬੂਹੇ ਤੇ, ਸਹੀ ਹੈ ਨਾ। ਤੇ ਬਾਕੀ ਕੋਈ ਨਹੀਂ, ਚਲੋ ਅੱਲਾ ਬੜੀ ਚੰਗੀਆਂ ਮਿਹਰਬਾਨੀ ਕਰੇਗਾ, ਤੇਰਾ। ਕੋਈ ਭਲਾ ਹੋਇਆ ਮਸਲਾ ਜਿਹੜਾ ਤੂੰ ਮਸੈਲ ਨਹੀਂ ਇੱਥੇ ਆ, ਆ ਗਈ। ਠੀਕ ਹੈ ਨਾ। ਤੇ ਮੈਨੂੰ ਹੁਣ ਦੇਰ ਹੁੰਦੀ ਪਈ ਏ, ਅੱਛੂ ਆਵਣ ਵਾਲਾ ਹੈ, ਤੇ ਆ ਵੀ ਮੇਰੀ ਆ ਕੇ ਬਿਸਤੀ ਕਰੇਗਾ, ਤੇ ਮੈਂ ਫਿਰ ਜਾਨੀ ਆ, ਠੀਕ ਹੈ ਨਾ। ਠੀਕ ਹੈ, ਤੂੰ ਜਾ। ਤੇ ਤੂੰ ਆਪਣਾ ਖਿਆਲ ਰੱਖੀ, ਟੈਨਸ਼ਨ ਪਰੇਸ਼ਾਨੀ ਨਾ ਲਾਵੀਂ। ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਪਵੇ ਨਾ ਤੇ ਨੌਰੀਨ ਤੇਰੇ ਵਾਸਤੇ ਹਾਜ਼ਰ ਹੈ, ਠੀਕ ਹੈ ਨਾ। ਅੱਲਾ ਚੰਗੀਆਂ ਕਰੇਗਾ, ਮੁੜ ਪਰੇਸ਼ਾਨ ਨਾ ਹੋਇਆ ਕਰ, ਠੀਕ ਹੈ। ਹੁਣ ਮੈਂ ਜਾਂਦੀ ਪਈ, ਆਪਣਾ ਖਿਆਲ ਰੱਖੀ। ਐਕਸ਼ਨ। ਓਏ ਹਾਲ ਓਏ ਮੇਰੇ ਸਿਰ ਨੂੰ ਪੀੜ, ਮੇਰਾ ਸਿਰ ਗਿਆ। ਤੇਰੇ ਕੀ ਬਣਿਆ ਹੈ? ਸਿਰ ਨੂੰ ਪੀੜ ਹੈ, ਸਿਰ ਉੱਠਦਾ ਪਿਆ ਹੈ। ਸਿਰ ਨੂੰ ਪੀੜੀ ਕਿਸ ਸਿਰ ਦੀ ਮੇਰਾ ਪੁੱਤ ਸਿਰ ਨੂੰ ਪੀ? ਚੌਂ ਢੇਲ ਹੋ ਗਈ ਹੈ। ਤੇ ਮੁੜ ਅੰਦਰ ਵਗ ਜਾਵੇਂ, ਆ ਪੱਕੇ ਤੇ ਮੁੜ ਇੱਥੇ ਤੁਰਤੇ ਪੈ ਰਹੀ ਹੈ ਮੇਰੀ ਦੀ। ਮੈਂ ਪਾਣੀ ਲਿਆ ਦੇਵਾਂ? ਪਾਣੀ ਲਾਇਆ ਲਾਇਆ ਪਾਣੀ ਲਾਇਆ, ਫਾਸ਼ ਪਾਣੀ ਲਾਇਆ। ਬਾਤਾ ਨਾ ਘੋਟੇ ਚਾਹ ਲੈ ਬਣਾ ਕੇ ਦੇ ਵੀ ਚਾਹ। ਬੁਖਾਰ ਤਾਂ ਨਹੀਂ ਮੇਰਾ ਪੁੱਤਰ? ਬੁਖਾਰ ਤਾਂ ਕੋਈ ਨਹੀਂ। ਤੇ ਇੱਥੇ ਡਾਕਟਰ ਨੂੰ ਮਾਤਾ ਨਾਲ ਲਈ ਆਵੀ ਆ, ਹੱਥ ਵੀ ਖਾਈਏ ਆ ਹੈ। ਉੱਠ ਮੇਰਾ ਪੁੱਤਰ। ਪਹਿਲਾਂ ਮੇਰੀ ਦੀ ਪਾਣੀ ਪੀ ਤੂੰ। ਬਣਾ ਨਹੀਂ ਤੇਰੀ ਵਾਸਤੇ ਚਾਵੇ, ਕੋਈ ਸਾਈ ਬਣ ਜਸੇ। ਦੇਖੀ ਤੋਰੇ ਮੇਰਾ ਪੁੱਤਰ, ਮੇਰੀ ਗੱਲ ਸੁਣ, ਪੱਕੇ ਪੁੱਖੇ ਤੇ ਨਾ ਬਾਹਰ ਆ। ਅਹੀਂ ਧੁੱਪ ਤੇ ਬਾਹਰ ਨਾ ਮੰਜੀ ਗੱਤੇ ਕਰਤਾ ਇਹਦੇ ਵੇਖ ਕੇ ਨਾ ਕਮਾਉਂ ਇੱਥੇ ਤੋਪੀ ਬਾਹਰ ਹਵਾ ਸ਼ਵਾ ਗੁੱਲੀ ਹੋਏ, ਮੈਂ ਕਿਹਾ ਬਾਹਰ ਬਾਹਰ ਜਾਨੀ ਹਾਂ, ਹੋਰ ਕੀ ਕਰਾਂ। ਕਿਦੇ ਕਾ ਹਵਾ ਮੇਰਾ ਪੁੱਤ, ਕਿਸੇ ਵੇਲੇ ਗੁੱਲੀ ਤੇ ਕਿਸੇ ਵੇਲੇ ਕਾਈ ਨਾ ਗੁੱਲੀ। ਅੰਦਰ ਪੱਖਾ ਚਲਾਇਆ ਤੇ ਬਿਜਲੀ ਜੋ ਹੈ ਤਾਂ ਉਸ ਤੇ ਕਿਉਂ ਰੁਪਈਏ ਸਭ ਭਰੇ? ਇਸੇ ਵਾਸਤੇ ਭਰੇ ਨੇ। ਬਿੱਲ ਵੀ ਨਹੀਂ ਦੇਣਾ ਹੁੰਦਾ, ਉਹ ਤਾਂ ਨਾ ਵੀ ਚਲਾਤਾ ਵੀ ਉਹਨਾਂ ਲੈ ਲੈ ਲੈਣਾ ਲੈਣਾ। ਮੋੜ। ਤੇ 2 ਮਿੰਟ ਬੰਦਾ ਸਾਂ ਤਾਂ ਕਰ ਲੈਂਦਾ ਨਾ ਪੱਖੇ ਤੇ ਤੇ ਉੱਤੇ। ਬਿਜਲੀ ਵਾਗ ਜਾਵੇ ਤਾਂ ਮੋੜ ਕੀ ਕਰੀਏ? ਉਹ ਮੁੜ ਚਲਾ ਮੋਸਲੇ ਤਾਂ ਮਜਬੂਰੀ ਬਣ ਗਈ ਇਹ ਆਹ ਬਈ। ਬੋਖਰ ਵੀ ਬੋਖਰ ਦਿੰਦੀ ਬੱਤੀ ਤੈਨੂੰ ਹਾਂਜੀ, ਮੇਰਾ ਪੁੱਤਰ ਬੋਖਰ ਮੈਂ ਤੇ ਰੋਕਿਆ, ਬੋਖਰ ਨਾ ਦਿੱਤੀ ਕਰੋ। ਮੈਂ ਆਪੇ ਕਰ ਲੈਸਾਂ, ਬੜੀਏ ਤੂੰ ਨਾ ਕੀਤਾ ਕਰ ਕੰਮ। ਮੈਂ ਕਿਉਂ ਤੈਨੂੰ ਖਿਆਈ ਦੇਵਾਂ? ਉਹ ਮੈਂ ਤੈਨੂੰ ਖਿਆਈ ਨਹੀਂ ਦਿੰਦੀ, ਮੈਂ ਤਾਂ ਤੈਨੂੰ ਇੱਥੇ ਮੰਜੀ ਤੇ ਬਾਹ ਕੇ ਰੱਖਾਂ ਮੇਰੀ ਦੀ। ਮੇਰੀ ਕਮਲੀ ਦੀ ਮੇਰੀ ਗੱਲ ਸੁਣ। ਸਾਡੇ ਦੋਵਾਂ ਦੇ ਅੱਖੇ ਅੱਗੇ ਹੁਣ ਤੂੰ ਹੈ ਤੇ ਸਾਡੇ ਪੁੱਤ ਦੀ ਨਿਸ਼ਾਨੀ ਹੈ ਤੂੰ। ਜਿੱਥੇ ਤੈਨੂੰ ਅਸੀਂ ਵੇਖਨੇ ਆ ਨਾ, ਉਸ ਸਾਡਾ ਹਾਂ ਠਰ ਜਾਂਦਾ। ਹਾਂ ਠਰ ਜਾਂਦਾ। ਅਸੀਂ ਆਨੇ ਆ ਚਲੋ ਸਾਡੇ ਪੁੱਤ ਦੀ ਨਿਸ਼ਾਨੀ ਤਾਂ ਵਧੀ, ਉਹਦੀ ਘਰ ਦੀ ਤਾਂ ਵਧੀ ਹੈ ਨਾ। ਹਾਂਜੀ ਅੱਲਾਹ ਪਾਕ ਮੋੜ ਦੀ ਹੋਵੇ ਜਾਂ ਪੁੱਤ ਹੋਵੇ, ਅੱਲਾਹ ਪਾਕ ਚੱਲੇ ਸੀ। ਸਾਡੀਆਂ ਰੌਣਕਾਂ ਘਰ ਦੀਆਂ ਬਣ ਜਾਂਦੇ ਨੇ। ਮੈਂ ਕਿਸੇ ਵੇਲੇ ਉਹਨੂੰ ਮੋਢਿਆਂ ਤੇ ਚਾਹ ਕੇ ਟੁਰ ਪਿਆ। ਸਾਨੂੰ ਖੁਸ਼ੀ ਹੋ ਮੇਰੀ ਜ਼ਿੰਦਗੀ ਬਾਅਦ ਜੱਸੀ ਮੇਰਾ ਪੁੱਤ। ਤੇ ਜਿਸ ਵੇਲੇ ਤੇਰਾ ਮੂੰਹ ਅਸੀਂ ਬੈੜਾ ਵੇਖਨੇ ਆ ਨਾ, ਸਾਡੀ ਆਪਣੀ ਜਿੰਨ ਨਿਕਲਣ ਲੱਗ ਪਉਂਦੀ ਹੈ।
ਹਾਂ ਮੇਰੀ ਦੀ ਸੱਚਾ ਵਾ। ਤੇ ਹਲਾ ਸੇਬ ਲੈ ਆਂਦਾ ਪੁੱਤਰ ਕੋਈ ਨਹੀਂ ਖਾਦੇ ਨਹੀਂ ਕੋਈ ਨਹੀਂ ਖਾਦੇ ਫਰਿੱਜ ਵਿੱਚ ਪਏ ਹੋਏ ਨੇ। ਉਹਨਾਂ ਨੂੰ ਪਿਆ ਨੂੰ ਅਸਾਂ ਅੱਗੇ ਹੀ ਕੱਟਣਾ ਤੂੰ ਤਾਂ ਜੂਸ ਬਣਾ ਕੇ ਮੈਂ ਦਿੱਤਾ ਦਿਲ ਹੀ ਨਹੀਂ ਕੀਤਾ ਖਾਣ ਵਾਸਤੇ। ਹਲੇ ਮੈਂ ਜੂਸ ਬਣਾ ਦੇਣੇ ਜੂਸ ਪੀ ਲੈਸੇ ਜੂਸ ਨਹੀਂ, ਚੰਗਾ ਕੋਈ ਨੀ ਪੀਓ ਜੂਸ। ਠੱਡਾ ਹੀ ਬੜੀ ਗੁੱਟ ਲੈ ਲਿਆ ਕਰ ਮੇਰੀ ਦੀ ਪਰੇਸ਼ਾਨ ਨਾ ਹੋਇਆ ਕਰ ਤੇ ਤੂੰ ਗੁੱਟ ਪੀਤਾ ਕਰ ਕੋਈ ਤਾਕਤ ਪੈ ਜਾਵੇ ਪਿੰਡੇ ਦੇ ਵਿੱਚ ਤੇ ਅਗਾ ਮੁੜ ਤੈਨੂੰ ਪਤਾ ਹਾਲਤ ਵੀ ਆ ਹੋਵੇ ਤੇ ਮੈਂ ਤਾਂ ਸਹੀ ਗੱਲ ਆਪ ਹੀ ਬੜੀ ਹੈ ਕਿ ਕਿਵੇਂ ਜਿਹੀ ਆਂਦੀ ਆ ਤੇ ਮੇਰੀ ਦੀ ਤੂੰ ਨਾ ਟੈਨਸ਼ਨ ਲਿਆ ਕਰ ਬਈ ਤੇਰੇ ਨੂੰ ਵੇਖ ਕੇ ਮੈਨੂੰ ਵੀ ਟੈਨਸ਼ਨ ਹੋ ਜਾਂਦੀ ਹੈ ਜ਼ਿਆਦੀ ਹਲ ਤੇ ਮੇਰੀ ਦੀ ਕੋਈ ਆਇਆ ਗਿਆ ਵੀ ਹੈ ਘਰ ਹਾਂ ਨੂਰੀਨ ਆਈ ਅਫਸੋਸ ਕਰਨ ਵਾਸਤੇ ਮੇਰੇ ਕੋਲ। ਉਹ ਇੱਧਰ ਕੀ ਲੈਣ ਆਈ ਏ ਅਫਸੋਸ ਵਾਸਤੇ ਆਈ ਓਏ ਹੈ। ਅਸੀਂ ਰਹੇ ਉਹਨਾਂ ਦੇ ਦੁੱਖਾਂ ਵੰਡਾਵਣ ਤੋਂ ਉਹ ਕਾਈ ਨਾ ਸਾਡੇ ਹਾਲ ਆਵੇ ਉਹ ਵੀ ਭਲਾ ਹੋਵੇ ਜਿਹੜਾ ਉਹ ਆ ਗਈ ਹੈ। ਹਲਾ ਉਹਦਾ ਭਲਾ ਹੋਵੇ ਜਿਹੜੀ ਉਹ ਆ ਗਈ ਏ ਕਿ ਸਾਡੇ ਉੱਤੇ ਆਸਾਨ ਕੀਤਾ ਸੀ ਨਹੀਂ ਨਹੀਂ ਜਿਸ ਵੇਲੇ ਬਿਮਾਰ ਰਿਹਾ ਉਸ ਵੇਲੇ ਕਿਸੇ ਪਿੱਛੋਂ ਫੇਰਾ ਮਾਰਿਆ ਹਸਪਤਾਲ ਨਹੀਂ ਕੋਈ ਨਹੀਂ ਮਾਰਿਆ। ਉਹਨਾਂ ਦਾ ਟੱਬਰ ਕੋ ਜਨਾਜ਼ਾ ਨਾ ਡਿੱਠਾ ਹੀ ਨਹੀਂ ਹਾਲਾ ਪਿੱਛੇ ਸਾਰੀ ਬਿਰਾਦਰੀ ਆਈ ਹੈ ਤੇ ਉਹ ਅਸਾਂ ਇੱਥੇ ਘਰ ਕਿਸੇ ਆਪਣੇ ਬਿਰਾਦਰੀ ਵਾਲੇ ਬੰਦੇ ਨੂੰ ਕੋਈ ਨਹੀਂ ਵੇਖਿਆ ਵੇਖਿਆ ਤਾਂ ਕੋਈ ਹੈਂ? ਨਹੀਂ ਘਰ ਵਾਲਾ ਬੜੀ ਉਹਨਾਂ ਦੇ ਮਿਹਰਬਾਨੀ ਖਤਮ ਹੋਏ। ਮੋੜ ਵੀ ਸਾਡੇ ਵਾਸਤੇ ਆ ਗਈ ਹੈ। ਨਾ ਸਾਡੇ ਵਾਸਤੇ ਉਹ ਕਾਈ ਨਹੀਂ ਆਇਆ ਸ਼ਾਵੜਾ ਕੋਈ ਨਾ। ਹਲਾ ਮਾਮਾ ਜਾ ਰੋਲਾ ਕੱਟ ਚਲੋ ਆ ਗਈ ਤਾਂ ਚਲੋ ਕੋਈ ਤਾਂ ਸਾਸ ਆ ਹੀ ਗਿਆ ਉਸ ਉਹ ਤਾਂ ਦੇਖ ਕਿਹੜੇ ਕੀਤਾ ਸਾਸ ਤੇ ਉਹ ਆ ਸਭ ਮੁੱਕ ਗਈ। ਗਏ ਹੋਏ ਸਾਸ ਸਾਸ ਤਾਂ ਮੁੱਕ ਗਏ ਉਹਨੂੰ ਤਾਂ ਮੈਂ ਉਹਨਾਂ ਨੂੰ ਜਾਣਨੀ ਆ ਚੰਗੀ ਰੀਤੀ ਜਾਣਨੀ ਆ ਮੈਨੂੰ ਪੱਕ ਵੀ ਸਾਰਾ ਉਹਨਾਂ ਦਾ ਉਹ ਨਾ ਦੋਵਾਂ ਬੰਦਿਆਂ ਦੇ ਅੰਦਰ ਛੁਰੀਆਂ ਕਿਸੇ ਹਰਕਤ ਤੋਂ ਆਈ ਹੋਈ ਹੈ ਸਮਝ ਆ ਉਹ ਆਪ ਕਾਈ ਨੂੰ ਆਈ ਉਹਨ ਪਿੱਛੋਂ ਅੱਛੂ ਗੱਲੇ ਹੋਏ ਮੈਨੂੰ ਪਤਾ ਨਹੀਂ ਚਲੋ ਗੱਲੇ ਹਿੱਸੋ ਤਾਂ ਆ ਬਣਾਉਂਦੇ ਨਹੀਂ ਆ ਬਣਾਉਂਦੇ ਨਾਲ ਓਏ ਹੁਣ ਸਾਡੇ ਕੋਲੋਂ ਕੀ ਲੈਣਾ ਨੇ ਹੈ ਮੈਂ ਬੜਿਆ ਗੁੰਗਾ ਬਾਤਾ ਮੈਂ ਉਹਨੂੰ ਰਲਾਵਾ ਕੀਤਾ ਹੋਇਆ ਬਹਿਣ ਮਰ ਗਈ ਬੁੜਵੀਆ ਮਰ ਗਿਆ अस्सलाम वालेकुम देखे ही खप गत्ती हुई ने ਵਾਲੇਕੁਮ ਸਲਾਮ ਕੌਣ ਕੀ ਖੈਰ ਤੇ ਕੋਈ ਨਹੀਂ ਐਵੇਂ ਬਾਹਰ ਘਰ ਦੀ ਗੱਲਾਂ ਚ ਬਾਹਰ ਹੈ ਖੈਰ ਕੋ ਪਾਣੀ ਛਾਣੀ ਪੀਵਣਾ पानी पीना को पीड़ा दा चाल है बंदा छोड़े दे अंदर। ਜਾਂਦਾ ਹੁਣ हमें तू खलोते जा ही मेरी पानी धी दी ਤੂੰ है। ਜਾ ਅੰਦਰ ਮੇਰਾ ਅੰਦਰ ਪੁੱਤ ਵਗ ਤੂੰ ਅੰਦਰ ਵਗ ਜਾ ਜਾ, ਪੱਖੇ ਤੇ ਮੈਂ ਪੀੜਾ ਤੂੰ ਪੀੜਾ ਚਾਹ ਲਿਆ ਪੀੜਾ ਮਚਾ ਦੇਣੀ ਬਹੁ ਬਹੁ ਭਾਈ ਬਹੁ। और सुना ਬਸ ਸ਼ੁਕਰ ਕਾਟ ਕਰਿਆ ਅੱਜ ਕਿਵੇਂ ਕਿਵੇਂ ਦਿਲ ਕੀਤਾ ਆ ਪੀੜਾ ਐਵੇਂ ਜੀ ਨਾ ਮੈਂ ਇੱਕ ਤਾਂ ਸਲਾਮ ਦੁਆ ਕਰ ਰਿਹਾ ਵਾਂ ਨਹੀਂ ਨਹੀਂ ਮੇਰਾ ਪੁੱਤ ਤੂੰ ਜਾ ਨਾ ਆਂਦੇ ਸਭੋ ਆਪੇ ਪਾਣੀ ਦੇ ਲੈ ਮਾਮਾ ਲੈ ਲੈਣੀ ਆ ਪਾਣੀ ਹਲਾ ਹੁਣ ਚਾਹ ਜਾਂ ਬੋਤਲ ਛੋਟਾ ਲਿਆ ਪਾਣੀ ਆ ਹੁਣ ਪੀ ਕੇ ਟੁਰਿਆ ਤੇ ਆਇਆ ਤੇਰੇ ਕੋਲ ਇਸ ਕੰਮੂ ਆ ਹਾਂ ਜਿਹੜਾ ਇੰਜਣ ਹੈ ਤੇਰਾ ਨਹੀਂ ਉਹ ਮੈਂ ਕੋਈ ਨਹੀਂ ਵੇਚਣਾ ਮੈਂ ਯਾਰ ਗੱਲ ਤਾਂ ਸੁਣ ਹਾਂ ਤੇਰਾ ਪਤਰੀਆ ਲੈ ਗਿਆ ਛੂ ਕਿਹਨੂੰ ਲੈ ਗਿਆ ਮੈਨੂੰ ਹਾਂ ਉਸ ਆਖਿਆ ਐ ਮੈਂ ਇੰਜਣ ਵੇਚਣਾ ਹਲਾ ਪਰ ਵੇਚਣਾ ਇੰਜ ਕਰਕੇ ਮੇਰੇ ਬਾਬੇ ਨੂੰ ਪਤਾ ਨਾ ਲੱਗੇ ਹਰ ਸ਼ੈ ਉਹ ਪਤਾ ਲੱਗ ਜਾ ਹਰ ਸ਼ੈ ਉੱਡ ਜਾਵੇ ਸੁਣਦੀ ਪਈ ਐ ਸੁਣ ਲੈ ਗੱਲਾਂ ਹਲਾ ਮੈਂ ਉਹਨੂੰ 2.5 ਲੱਖ ਆਖਿਆ ਹਾਂ ਉਸ ਆਖਿਆ ਨਹੀਂ ਜਨਾਬ ਇੱਥੇ ਥੋੜੇ ਨੇ 3 ਲੱਖ ਚ ਦੇ 5 ਮੰਗਿਆ 3 ਤੇ ਅੜ ਗਿਆ ਹਲਾ ਮੈਂ ਕਿਹਾ ਨਹੀਂ ਇੱਥੇ ਮੈਨੂੰ ਵਾਰੇ ਚ ਨਹੀਂ ਅੱਛਾ 15 ਲੱਖ ਤੇ ਤੈਨੂੰ ਵਾਰੇ ਚ ਨਹੀਂ ਹਾਂ ਉਹ ਮੁੜ ਜੰਗ ਦੇ ਵਿੱਚ ਪਾਲਟੀ ਆਏ ਅੱਛਾ ਉਹ ਨਾਲ ਮੈਂ ਕੋਈ ਨਹੀਂ ਵੇਚਣ ਦਿੱਤਾ ਵੀ ਮੈਂ ਤੁਸੀਂ ਉਹਨਾਂ ਨੂੰ ਚੈੱਕ ਛੱਡਿਆ ਹਾਂ 2 ਲੱਖ ਤੇ 90,000 ਦਾ ਮੁੱਕ ਗਿਆ ਜਿਹੜਾ ਨਾ 2 ਕਰੋੜ ਹਾਂ ਉਹ ਵੀ ਕੋਈ ਦੇਵੇ ਨਾ ਤਾਂ ਮੇਰੇ ਪਿਓ ਦੀ ਨਿਸ਼ਾਨੀ ਹੈ ਉਹਦੀ ਜਾਇਦਾਦ ਹੈ ਮੈਂ ਕਿਉਂ ਦੇਵਾਂ ਯਾਰ ਅੱਛੂ ਕਿਉਂ ਬੇਈਮਾਨ ਤੇ ਉਹ ਕਿਉਂ ਵੇਚਣਾ ਉਹ ਵੇਚਣ ਵਾਲਾ ਕੌਣ ਹੁੰਦਾ ਯਾਰ ਮੇਰਾ ਫਰਜ਼ ਬਣਦਾ ਹੈ ਦਿਵਾਲੀ ਬੈਠਾ ਵਡੇੜਾ ਉਹਦਾ ਤਾਂ ਹੀ ਮਾਂ ਥੁੜਕਿਆ ਖਲੋਤਾ ਬਈ ਮੈਂ ਵੇਚ ਕੇ ਤੇ ਹਰਸ਼ਾ ਗਪਤੇ ਮਾਰਾਂ ਇਹ ਕੋਈ ਨਹੀਂ ਪਤਾ ਪੈ ਲੱਗਦਾ ਭਾਈ ਹਿੱਸਾ ਤਾਂ ਸਾਰਾ ਨਾ ਆਂਦਾਵੇ ਜ਼ਿੰਦਗੀ ਤਮਾਸ਼ਾ ਬਣੇ ਦੁਨੀਆ ਦਾ ਹਾਸਾ ਬਣੇ ਕਿਸੇ ਦਾ ਨਾ ਪਿਆਰ ਮਿਲਿਆ ਹੈ ਕਿਸੇ ਦਾ ਨਾ ਪਿਆਰ ਮਿਲਿਆ ਜ਼ਿੰਦਗੀ ਤਮਾਸ਼ਾ ਬਣੀ ਮੈਂ ਉਹਦੇ ਕੁਝ ਵੀ ਨਹੀਂ ਉਹ ਵੀ ਅੱਜ ਕਹਿ ਗਿਆ ਉਹਦੀ ਹੋਵੇ ਖੈਰ ਜਿਹੜਾ ਖੁਸ਼ੀਆਂ ਵੀ ਲੈ ਗਿਆ
अपना बेगाना होया वैरी जमाना होया ओ ना जान दीवार मिलिया ओ ना जान दीवार मिलिया जिंदगी तमाशा बनी ਵਾਲੇ ਅੱਜ ਬੜੇ ਗਾਣੇ ਸ਼ਾਣੇ ਗਾ ਰਿਹਾ ਹੈ गाने मेरी इज्जत उछाल के पूरे थे चो ते हुन मैं तू पुछदी पई है कि गाने बड़े आखदा पिया तू मेरे पल्ले छड़या की है ਤੇ ਮੈਂ ਕੀਤਾ ਕੀ ਹੈ? इधे आवे ना इथे आवे मैं सुबह दे 2 चक्कर लाए तेरे वाले इथे घर किदे गई हुई है सिलाई दा आखें कपड़े तेरे सीप के आ गए दाने आखें आटा कल पिवा के रख गया बाजार दी गल करें शॉपिंग तेन करा के आया जे कपड़े मोटर ते आखे धोवन गईयां वो भी तो कल धो आई हैं किदे गईयां बहाना कोई हुन मैनू ला कि जिस ना मैं मुत जेड़ा ना मान जावां तेरी गल कि वाकया तू सच्ची इस गल अगे लोग दसदे हन मैनू लेकिन अज मैं अखी ना वेख ला जुआर दे विचों तू सिर दुपाड़ कड़कने जे पक्खू भी हैं वो भी दरख्तां ते बह जांदे ते तू उस टाइम सिर दुपाड़ टुरी होई जे तेनू घर इत्थे नहीं ना सुख मेरे कोल ते मैनू सीधी गल कर के अच्छू मैनू तू तलाक दे मैं तेरे कोल नहीं रहना चाहती मेरी यही हर चौक हर जगह ते बेइज्जती ना कर ਮੈਂ ਤੈਨੂੰ ਸੱਚ ਬੋਲਾਂ ਕਿ ਝੂਠ ਦੱਸਾਂ ਮੈਂ ਉਧਰ ਗਈ ਸਾਂ ਮਾਫੀਆਲ ਗਈ ਸਾਂ माफियाल गई उधर की लैन गई तू ਮੈਂ ਉਹਦੇ ਅਫਸੋਸ ਵਾਸਤੇ ਗਈ ਸਾਂ केड़ी जगह केड़ा अफसोस रह गया मेरे प्यो कण आया आनो मेरा बाबा आया या मेरा मर जावण वाला पितरेर आया मेरी ओ जेड़ी फुफ्फी दी धी ओ तेरी आई आ कौन आया इत्थे मेरे बूए ते तेरी जुरत किवें होई ओते जावण दी तेनू जरी भी गैरत काई नहीं कि मेरा साईं घर कोई नहीं तो मैं उस तू कम अज कम पूछ लवां तो सही कन जाना कि नहीं जाना मैं शरीक जमाए दे मुੱਢ भी भैड़ा हुंदे ते मेरा दिल नहीं प्याज करदा कि मैं ते इन्ना इस सो जान है वेदी पई है तू मैनू माफी दे ते मैं तैनू माफी देवां मैं तैनू तलाक लिख के देना अज जे तू इस गल ते खुश है तां तू की चाहनी है ਤੇ ਮੈਂ ਰਿਸ਼ਤੇਦਾਰੀ ਵਾਸਤੇ ਗਈ ਸਾਂ ਕਿਹੜੀ ਰਿਸ਼ਤੇਦਾਰੀ ਜਦੋਂ ਮੇਰੇ ਪਿਓ ਕਣ ਸੱਕਾ ਮੇਰਾ ਬਾਬਾ ਨਹੀਂ ਆਇਆ ਉਹਦਾ ਬਿਰਾ ਵੱਡਾ ਨਹੀਂ ਆਇਆ ਤੂੰ ਰਿਸ਼ਤੇਦਾਰੀ ਨਹੀਂ ਬੈਂਦੀ ਵਧੀ ਜਾ ਕੇ ਤੇ ਫੇਰ ਕੀ ਹੋ ਗਿਆ ਚਲੇ ਗਈਆਂ ਤਾਂ ਫੇਰ ਕੀ ਹੋ ਗਿਆ ਤੇਰੇ ਕਣ ਤਾਂ ਕੁਝ ਨਹੀਂ ਹੋ ਗਿਆ ਨਾ ਘਟਦੀ ਮੇਰੀ ਹੋ ਗਈ ਤੂੰ ਹਰ ਚੌਕ 'ਚ ਮੇਰਾ ਜਨਾਜ਼ਾ ਕੱਢਿਆ ਹੋਇਆ ਹੜ ਕੇ ਪਿਆ ਨਹੀਂ ਮੇਰੇ ਕੀ ਹੋ ਗਿਆ ਮੁੜ ਤੇ ਜਨਾਜ਼ਾ ਨਿਕਲ ਗਿਆ ਵੇ ਤੇ ਹੋਰ ਸੋਚ ਕੀ ਕਰ ਮਾਨ ਕਰ ਗਏ ਜਨਾਜ਼ਾ ਨਿਕਲ ਆਇਆ ਮੈਨੂੰ ਕੀ ਪਤਾ ਹੁਣ ਅਫਸੋਸ ਦਾ ਨਾਂ ਲੈ ਕੇ ਕਿਸੇ ਬਿੱਲੀ ਨੂੰ ਮਿਲ ਕੇ ਆ ਗਈ ਹੋਵੇਂ ਮੈਨੂੰ ਤੇ ਇਸ ਗੱਲ ਦਾ ਨਹੀਂ ਪਤਾ ਔਰਤ ਦੇ ਨਾ 21 ਮਕਰ ਹੁੰਦੇ ਨੇ ਅੱਛੂ ਇਹ ਤੇ ਤੇਰੇ ਮੂੰਹ ਤੇਰੇ 'ਚ ਇਹ ਤੇਰੇ ਮੂੰਹ 'ਚ ਗੱਲ ਸਹੀ ਲੱਗਦੀ ਹੈ ਤੇਰੇ 'ਚ 42 ਮਕਰ ਹੈ 21 ਨਹੀਂ 21 ਦੂਣੇ 42 ਹੁੰਦਾ ਹੈ ਪਹਿਲੇ ਦਿਨ ਤੇ ਬੜੀਆਂ ਤੋਂ ਗੱਲਾਂ ਕੀਤੀਆਂ ਮੇਰੇ ਨਾਲ ਬੜੇ ਵਾਅਦੇ ਕੀਤੇ ਨੇ ਇਹ ਘਰ ਆ ਕੇ ਮੇਰੀ ਇਹ ਇੱਜ਼ਤ ਰੱਖਣੀ ਤੂੰ ਤੈਨੂੰ ਮੈਂ ਆਖਿਆ ਮੈਂ ਜਿੱਥੇ ਤੈਨੂੰ ਬਾਹ ਜਾਵਾਂ ਨਾ ਉੱਥੋਂ ਕਦਮ ਨਾ ਚਾਵੀਂ ਪਈ ਪਾਰਾ ਦਿੱਤਾ ਹੀ ਮੇਰੀ ਗੱਲ ਦਾ ਬਸ ਮੇਰੇ ਕੋ ਨਹੀਂ ਬਰਦਾਸ਼ਤ ਹੋਇਆ ਮੈਂ ਚਲੇ ਗਈ ਹਾਂ ਇੰਜਣ ਮੈਂ ਵੇਚ ਛੱਡਿਆ ਮੈਂ ਅੱਗੇ ਮੂੰਹ ਲੜ ਲੜ ਕੇ ਆਉਂਦਾ ਪਿਆ ਉਦੋਂ 2 ਵਾਰੀ ਇੱਥੇ ਘਰ ਆਇਆ ਮੈਂ ਜਦੋਂ ਮੈਂ ਘਰ ਆਉਣਾ ਸਾਰਾ ਦਿਨ ਦਾ ਥੱਕਾ ਤੋਂ ਘਰ ਨਹੀਂ ਹੋਣਾ ਮੈਂ ਕੀ ਸਮਝਣਾ ਦੱਸ ਮੈਨੂੰ ਮੈਂ ਕਿਹੜਾ ਸੁਬਹ ਤੋਂ ਲਾ ਕੇ ਸ਼ਾਮ ਤੱਕ ਪੀਨੇ ਤੇਰੇ ਅੱਗੇ ਅੱਗੇ ਤੇ ਮੈਂ ਹੋਣ ਹੀ ਗਈ ਹਾਂ ਉਹ ਮੈਂ ਪੈਸੇ ਸ਼ਾਮੀ ਆ ਜਾਵਣੇ ਇੰਜਣ ਮੈਂ ਦੇ ਛੱਡਿਆ ਬਾਕੀ ਕੋਈ ਸੁਨੇਹਾ ਤਾਂ ਨਹੀਂ ਗਲਿਆ ਚੌਧਰੀ ਨਹੀਂ ਕੋਈ ਵੀ ਨਹੀਂ ਗਲਾਇਆ ਹੁਣ ਤੱਕ ਤਾਂ ਕੋਈ ਵੀ ਨਹੀਂ ਆਇਆ ਬਾਕੀ ਮੇਰੀ ਹਾਂ ਦੇ ਵਿੱਚ ਹਾਂ ਰੱਖੀ ਅਈਓ ਆਖੀ ਕਿ ਸਾਨੂੰ ਪਿਓ ਮਰਦੀ ਵਾਰੀ ਦੱਸ ਗਿਆ ਕਿ ਮੈਂ ਪੈਸੇ ਕੋਈ ਨਹੀਂ ਲਾਇਓ ਇੰਜਣ ਦੇ ਠੀਕ ਹੋ ਗਿਆ ਇਹ ਮੇਰੀ ਗੱਲ ਜ਼ਹਿਨ ਰੱਖੀ ਹੁਣ ਠੀਕ ਹੋ ਗਿਆ बोलना जैसे ਐਕਸ਼ਨ गलती तो मेरी है अच्छू तो मैनू सही किया गया चलो कोई गल नहीं शाबाश बालिया भाई तो मेरे नाल चंगी गाड़ गड्डी है मैं बहुत घर गया तू अजे बदा भाई तो उस आदत ते रही हो ना हैं मैं जो तैनू रोकिया भाई इंजन मैं कोई नहीं बेचना मेरे हिस्से दा
ਤੂੰ ਮੋੜੀ ਮੋੜ ਲਾ ਕੇ ਵੰਦ ਚੋਰੀ ਛੱਪੀ ਮੈਂ ਤੇਰੇ ਕੋਲ ਗਿਆ ਵੀ ਬਤਰੀਆ ਤੇਰੇ ਇੰਜਣ ਵਿੱਚ ਵੇ ਜੰਗਲ ਲੱਕਰੇ ਮੈਨਾ ਹਾਂ। ਰਾਦੀਆ ਹਾਂ ਉਹ ਕਬਾੜੀਆ ਤੂੰ ਉਹ ਲਊਏ ਕੀਤੀ ਆ ਗੱਲ ਮੈਂ ਉਹਨੂੰ ਬਇਆ ਜਾ ਕੇ ਡੱਕ ਲੈ ਹਲਾ ਤੂੰ ਆਖਿਆ ਮੈਂ ਇੰਜਣ ਕੋਣ ਦੇਣਾ ਉਹ ਨਾ ਮੇਰੇ ਕੋਲ ਲਿਆ ਸੋਨਾ ਚਾਂਦੀ ਐਵੇਂ ਗੱਲ ਕੀਤੀ ਆ ਨਾ ਐਵੇਂ ਜਿਵੇਂ ਉਹਨਾਂ ਦਾ ਗੱਲ ਕੋਈ ਕੀਤੀ ਹਿੱਸਾ ਨਹੀਂ ਨਾ। ਇਹਦੇ ਵਿੱਚ ਮੋੜ ਵੀ ਤੂੰ ਨਾਲ ਹੋ ਕੇ ਤੂੰ ਲੈ ਲਿਆ ਮੈਂ ਲੈ ਲੈ ਉਹ ਅਗਾਂ ਵੀ ਚਿੰਤਾ ਪਈ ਉਹ ਜਨਾ ਪੈਸੇ ਮੈਂ ਵੜ ਦਿੱਤੇ ਹਾਂ। ਹਰ ਸ਼ਮੀ ਚਾਹ ਕਹਾਂ ਲੈ ਗਿਆ ਬਾਰਡਰ ਤੇ ਮਾਲੋ ਤੂੰ ਆਪਣੇ ਇਮਾਨ ਦੀ ਕਰ ਭਾਈ ਮੇਰੇ ਤੇ ਉਹਨਾਂ ਪਤਾ ਨਾ ਇਹ ਤੁਹਾਡਾ ਮਸਲਾ ਕਰਦਾ ਉੱਥੇ ਮੇਰਾ ਮਸਲਾ ਨਹੀਂ ਮੈਂ ਤੇਰਾ ਮਾਲਾ ਲੜੇ ਨਹੀਂ ਆਇਆ ਲੇਕਿਨ ਹਸੂਲ ਤੂੰ ਵੀ ਵੇਖ ਲਾ ਭਾਈ ਉਸ ਵਕਤ ਤੂੰ ਵੀ ਮੈਂ ਜਿਹੜਾ ਹੀ ਹਾਂ ਜੀ ਜਿਸ ਲਮੜਾ ਡੇਰੇ ਤੇ ਇਕੱਠ ਹੋਇਆ ਪੂਰਾ ਠੀਕ ਇਕੱਠਾ ਕੀਤਾ ਮੇਰੇ ਵੀਰਾ ਉਹਦਾ ਕਿਹਾ ਮੈਂ ਆਪਣੇ ਪਿਓ ਦਾ ਹਿੱਸਾ ਲੈਣਾ ਹੈ ਜਿਸ ਵੇਲੇ ਲੰਬਾਦਾਰ ਫੈਸਲਾ ਕੀਤਾ ਵੀ ਜਿਹੜਾ ਆ ਸੋਨਾ ਤੇ ਆ ਚਾਂਦੀ ਹੈ ਤੇ ਜਿਹੜੇ ਭਾਂਡੇ ਜਾਂ ਪੈਰ ਮੰਜੀਆਂ ਬਿਸਤਰੇ ਕਰ ਦੋ ਅੱਧ ਉੱਥੇ ਡੇਰੇ ਤੇ ਚਵਾ ਕੇ ਲਾਈ ਗਿਆ ਲੈ ਗਿਆ ਐਵੇਂ ਉਸ ਮੈਂ ਉਹਨੇ ਪੁੱਛਿਆ ਹੁਣ ਤੂੰ ਸੁਣਾ ਮੈਂ ਕਿਹਾ ਮੈਨੂੰ ਜਿਹੜੀ ਪਿਓ ਦੀ ਨਿਸ਼ਾਨੀ ਹੈ ਨਾ ਇਹ ਮੈਂ ਰੱਖ ਲੈਣਾ ਇਹ ਹਾਸ਼ਾ ਇਹ ਲਾਇ ਜਾਵੇ ਐਵੇਂ ਮੁੱਕ ਗਈ ਆ ਐਵੇਂ ਮੁੱਕਿਆ ਉਹ ਦੋ ਪਿੱਛੇ ਇਹ ਚਵਾਰ ਮੈਥੇ ਕੀ ਲਾਣਾ ਬਲਾ ਹੁਣ ਮੈਂ ਜੈਸਾ ਉਹਦਾ ਕਈ ਗੱਲ ਵੀ ਕਰਾਂ ਉਹ ਛੋਰ ਛਿੱਟੋਰੇ ਅੱਜ ਉਹ ਇਸ ਜਾਇਦਾਦ ਤੇ ਮਗਰ ਹਲਕ ਹੋਇਆ ਖੜੋਤਾ ਉਹ ਕਈ ਬਲਾ ਮਰੇ ਸੀ ਮੇਰੇ ਸਿਰੇ ਮੈਂ ਮਰ ਜਾਤਾ ਜਾਂ ਮੇਰੇ ਹੱਥੋਂ ਕਸ਼ਾ ਲੱਗ ਜਾਸੀ ਉਹਨੂੰ ਤਾਂ ਦੋਵਾਂ ਘਰਾਂ ਦੇ ਪੱਲੇ ਕਸ਼ਾ ਰਹਿ ਗਏ ਨਾ ਹੈ ਓਏ ਬਿਰਾ ਨੂੰ ਮੈਂ ਕਿਵੇਂ ਜਾ ਮੂੰਹ ਵੀ ਖਾਮਣਾ ਹੈ ਤੂੰ ਚਾਰ ਬੰਦੇ ਲੈ ਜਾਂਦੇ ਬੂਵੇ ਤੇ ਉਹਨੂੰ ਆਖ ਜਿਵੇਂ ਦਿੱਤਾ ਇਹਨਾਂ ਮੈਨੂੰ ਉਹ ਵਾਪਸ ਹੀ ਕਰ ਦੇ ਕਿਹੜੀ ਸਮਝ ਆਈ ਬਾਲੂ ਇਹ ਨਹੀਂ ਕਰ ਤੂੰ ਖੁਦਾ ਦੀ ਕਰਨੀ ਹੈ ਸਮਝ ਆ ਗਈ ਤੂੰ ਕਿਸੇ ਝਾੜ ਪਾਰਟੀ ਕਾਈ ਨਹੀਂ 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 ਕਰਨੀ। ਨਹੀਂ ਕਰਨੀ ਉਹਦਾ ਜਿਹੜਾ ਪੁੱਤਰ ਜਿੰਦਾ ਬੈਠਾ ਉਸ ਵਕਤ ਫੈਸਲੇ 'ਚ ਇਹ ਵੀ ਬੈਠੋ ਹੋਇਆ ਛੋਰ ਵੀ ਉਹਦੇ ਕੋਲ ਕਿਉਂਕਿ ਉਹ ਕੋਲ ਬਹਿੰਦਾ ਜਿਵੇਂ ਬਕਾਰ ਨੂੰ ਮੇਰਾ ਦੁੱਖ ਸੁੱਖ ਬਣ ਜਾਵੇ ਨਾ ਹਾਂ। ਤਾਂ ਜਿਹੜੀ ਆ ਵਸਨੀਕ ਇਹਦੀਆਂ ਗੱਲਾਂ ਮੇਰਾ ਪੁੱਤ ਤੋਂ ਸੁਣਨੀਆਂ ਐਵੇਂ ਐਵੇਂ ਦੋਵੇਂ ਜਣੇ ਰਲ ਕੇ ਭੱਗ ਜਾਂਦੇ ਆ ਨੰਬਰਦਾਰ ਕੋ ਉਹਨੂੰ ਲੱਗਦਾ ਨਾ ਹੁਣ ਮੇਰੇ ਬਤਰੀਆ ਮੇਰੇ ਤੇ ਜ਼ੁਲਮ ਮੈਂ ਹੋਰ ਕੀਤਾ ਹੀ ਹੁਣ ਜਿਹੜਾ ਇਨਸਾਫ ਹੁੰਦਾ ਈ ਮੇਰੇ ਨਾਲ ਕਰ ਚੱਲ ਚੱਲਣਾ ਵੇ ਹੈਂ? ਚੱਲਣਾ ਉਹ ਮੇਰੇ ਨਾਲ ਹਾਂ ਭੱਜ ਜੀ। ਭੱਜ ਲੈ ਵੀ ਬਾਬੇ ਮੁਹੰਮਦ ਯਾਰ ਮੈਨੂੰ ਕੀਤਾ ਫੋਨ ਤੇ ਮੈਂ ਕੰਮ ਬਜਾਮਣਾ ਸੀ ਤੇ ਮੈਂ ਉਹਦੇ ਇੰਤਜ਼ਾਰ 'ਚ ਬੈਠਾ ਤੇ ਹਾਲੇ ਤੱਕ ਆਇਆ ਨਹੀਂ ਅੱਲਾ ਖੈਰ ਕਰੇ ਆ ਜਾਂਦਾ ਚਲੋ ਕੋਈ ਨਹੀਂ अस्सलाम वालेकुम जी ਓ ਵਾਲੇਕੁਮ ਸਲਾਮ ਚਲੋ ਸਾਹਿਬ, ਬਿਸਮਿਲ੍ਲਾ ਬਾਬਾ ਜੀ ਕੀ ਹਾਲ ਹੈ अल्हम्दुलिल्लाह जी और दुआ सुनाओ। बिल्कुल ठीक ਵਾਲੇਕੁਮ मेरा सरदार ਇਹ ਹੁਣ ਵੇਖ ਲਓ ਕੰਮ ਵੀ ਨਾਦਾ ਬਾਈ ਉਹ ਸਾਰੀਆਂ ਗੱਲਾਂ ਨਾ ਨਾ ਤੁਹਾਡੇ ਨਾ ਕੋਲ ਹੋਈਆਂ ਓ ਬਾਬਾ ਤੇ ਮੈਂ- ਉੱਠੀ ਉੱਠੀ ਕਿ ਓ ਮੈਂ ਮੈਂ- ਤੇਰੇ ਸਾਰੇ ਦੁੱਖ ਦਰਦ ਸਮਝਣਾ ਤੂੰ ਪਰੇਸ਼ਾਨ ਨਾ ਹੋ ਮੇਰਾ ਸਰਦਾਰ ਉਹ ਅਸੀਂ- ਮੈਂ ਤੈਨੂੰ ਦੱਸਾਂ ਜਿਵੇਂ ਮੈਨੂੰ ਆਪਣਾ ਪਿਓ ਆਈ ਮੈਨੂੰ ਤੂੰ ਐਵੇਂ ਦੱਸਣਾ ਕਿਉਂਕਿ ਤੂੰ ਮੇਰੇ ਪਿਓ ਦਾ ਯਾਰ ਏ ਐਵੇਂ ਦੀ ਐਵੇਂ ਗੱਲ ਹੈ। ਹਾਂ। ਤੇ ਮੁੜ ਵੇਖ ਲਾ ਬਾਈ ਉਹ ਛੋੜ ਬਤਰੀਆ ਹੋ ਕੇ ਜ਼ੁਲਮ ਤੇ ਲੱਗੋ ਹੋਇਆ ਹੈ। ਹੁਣ ਮੁੜ ਇੰਨੋਂ ਨਾਰਾ ਸਾਰਾ ਕਿਹਾ ਕਾਰੋਬਾਰ ਮੈਂ ਉਦੋਂ 8ਵੀਂ ਕਲਾਸ ਵਿੱਚ ਪੜ੍ਹਦਾ ਜੀ ਹਾਂ। ਜਦੋਂ ਮੇਰੇ ਅੱਬੇ ਕੋਲੇ ਗੱਲਾਂ ਬਾਤਾਂ ਹੋਈਆਂ ਹਨ। ਹਾਂਜੀ ਹਾਂਜੀ ਤੂੰ ਬਿਲਕੁਲ ਪਰੇਸ਼ਾਨ ਨਾ ਹੋ ਮੈਨੂੰ ਸਾਰੇ ਕਿੱਸੇ ਕਹਾਣੀ ਦਾ ਇਸ ਮਾਜਰੇ ਦਾ ਸਾਰਾ ਪਤਾ ਹੈ ਮੈਂ ਬਾਬਾ ਇਹ ਵਜ਼ਨ ਤਕੜੀ ਤੋਲ ਕੇ ਬਰਾਬਰ ਰੱਖਦਾ ਤੂੰ ਟੈਨਸ਼ਨ ਕਿਉਂ ਲੈਣਾ ਤੇਰਾ ਹੱਕ ਕਿਉਂ ਕੋਈ ਖਾਵੇ ਮੈਂ ਉਹਨੂੰ ਫੋਨ ਕੀਤਾ ਆ ਜਾਂਦਾ ਹੁਣੇ ਜਾ ਚਾਚਾ ਜੀ ਵਿਖਿਆ ਕੌਣ ਆਇਆ ਬਾਹਰ ਜ਼ਰਾ ਉਹ ਛੋੜ ਆ ਕੁੱਤਾ ਉਹ ਛੋ ਆ ਗਿਆ ਹੈ ਜੀ ਹਾਂ ਵਾਲੇਕੁਮ ਅਸਲਾਮ ਚਾਚਾ ਕੀ ਹਾਲ ਹੈ ਬਿਸਮਿਲ੍ਲਾ ਜੀ ਮੰਨ ਬਾਏ ਬਾਓ ਬਾਏ 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 ਉਹ ਮੈਂ ਤੁਹਾਡਾ ਆਪਣਾ ਬਿਰਾ ਯਾਰ ਇਜਾਜ਼ਤ ਵਾਲੀ ਗੱਲ ਕੋਈ ਨਹੀਂ ਅੱਲਾ ਮਾਫੀ ਦੇਵੇ ਕੋਈ ਫਰਕ ਵਾਲੀ ਗੱਲ ਹੋਵੇ ਨਾ ਚੁਦਰਾਪੁਣਾ ਉੱਥੇ ਹੁੰਦਾ ਹੈ, ਜਿੱਥੇ ਹਮ ਬਰਾਬਰ ਬੰਦਾ ਹੋਵੇ ਉਹਦੇ ਨਾਲ ਚੁਦਰਾਪੁਣਾ ਹੁੰਦਾ ਮਾੜਾ ਬੰਦੇ ਜਿਹੜਾ ਹੁੰਦਾ ਨਾ ਉਹਦੇ ਨਾਲ ਕੋਈ ਚੁਦਰਾਪੁਣਾ ਨਹੀਂ ਹੁੰਦਾ ਉਹ ਆਪਣੇ ਬਿਰਾ ਹੋ ਤੁਸੀਂ ਹੁਕਮ ਕਰੋ ਜੀ ਬੁਲਾਇਆ ਹੈ ਹੁਕਮ ਇਹ ਹੈ ਬਈ ਆਹ ਬੰਦਾ ਵਪਾਰੀ ਏ ਜੀ ਹਾਂ ਤੇ ਆਹ ਬਾਬਾ ਮੁਹੰਮਦ ਯਾਰ ਤੇਰਾ ਬਾਬਾ ਚਾਚਾ ਹੈ ਮੈਂ ਯਾਰ ਉਦੋਂ 8ਵੀਂ ਕਲਾਸ ਵਿੱਚ ਪੜ੍ਹਦਾ ਹਾਂ ਜਦੋਂ ਮੇਰੇ ਵਾਲਿਦ ਸਾਹਿਬ ਕੋਲ ਫੈਸਲਾ ਹੋਇਆ ਸੋਨਾ ਸਿੱਕਾ ਰੁਪਈਆ ਜੋ ਕੁਛ ਵੀ ਹੈ ਉਹਦਾ ਬਟਵਾਰਾ ਹੋਇਆ ਹੈ ਠੀਕ ਹੈ ਜੀ ਇਹ ਸਭ ਆਪਣਾ ਸਮਾਨ ਚਾ ਕੇ ਤੇਰੇ ਪਿਓ ਨੂੰ ਦੇ ਛੱਡਿਓ ਸਾ ਆਪਣੇ ਵਿਰਾਹ ਨੂੰ ਬਈ ਆਹ ਮੇਰਾ ਵਿਰਾਹ ਲੈ ਜਾ ਤੇ ਮੇਰੇ ਪਿਓ ਦੇ ਜਿਹੜੀ ਵਿਰਾਸਤ ਹੈ ਨਾ ਆ ਇੰਜ ਹੋਣ ਇਹ ਤੇ ਆਰਾ ਤੇ ਜੋ ਕੋ ਜਿਹੜਾ ਸਮਾਨ ਹੈ ਉਹਦਾ ਤੈਨੂੰ ਪਤਾ ਹੈ ਵੀ ਉਹ ਵਿਚਿਆ ਹੈ ਨਾ ਚੌਧਰੀ ਸਾਹਿਬ ਗੱਲ ਇਹ ਹੈ ਜੋ ਜੀ ਪਹਿਲੇ ਨੰਬਰ ਤੇ ਮੇਰਾ ਨਾ ਕੋ ਪਿਓ ਨਾ ਮੇਰਾ ਬਾਬਾ ਨਾ ਮੇਰੀ ਇਹਦੇ ਨਾਲ ਰਿਸ਼ਤੇਦਾਰੀ ਤੇਰਾ ਮੇਰਾ ਸੰਗਾ ਰਾਹ ਹੀ ਕੋਈ ਨਹੀਂ ਗਿਆ ਮੋੜ ਕੇ
ਬਾਬਾ ਚਾਚਾ ਮੈਂ ਰੱਖੂ ਹੀ ਕੋਈ ਨਹੀਂ ਤੇਰੇ ਨਾਲ ਹਾਂ, ਸੰਗਾ ਉਹ ਇੱਕ ਵਾਰੀ ਚੁੱਪ। ਸੰਗੇਦਾਰ ਹੋ। ਇੱਕ ਵਾਰੀ ਚੁੱਪ ਕਰੋ ਨਾ ਯਾਰ। ਕਹਿੰਦਾ ਵੇ ਬੱਗੀ ਦਾੜੀ ਵਾਲਾ ਮੇਰੇ ਬੰਦਸ ਵੀ ਆਇਆ ਤੇ ਮੈਂ ਸਾਰੀ ਗੱਲ ਦੱਸੀ ਵੀ ਹੈ ਮੈਂ ਮੇਰੇ ਹਿੱਸੇ ਦਾ ਉਹਦੇ ਨਾਲ ਤਾਂ ਤੱਲਾ ਕੀ ਕੋਈ ਨਹੀਂ ਮੋੜੇ ਸਲਾਕੇ ਦਾ ਵਿਚਾਰ ਛੱਡਿਆ ਉਹ ਬਾਬਾ ਮੇਰੀ ਗੱਲ ਸੁਣੋ ਬਾਬਾ, ਜੇ ਤੂੰ ਲੜਨਾ ਹੈ ਤਾਂ ਮੈਂ ਉੱਠੀ ਕੇ ਘਰ ਵਗ ਜਾਣਾ। ਮੇਰਾ ਸਰਦਾਰ ਮੈਂ ਕਿਉਂ ਲੜਨਾ ਮੈਨੂੰ ਅੰਦਰੋਂ ਤਕਲੀਫ ਹੁੰਦੀ ਮੇਰਾ ਕਸੂਰ ਕੀ ਹੈ ਵੀ ਜਿਹੜੀ ਪਾਸੋਂ ਵਗਦਾ ਮੇਰਾ ਬਤਰੀਆ ਜਿਹੜੀ ਸਾਥੀ ਹੁੰਦੀ ਵੇਚ ਛੱਡਦਾ ਹੁਣ ਮੇਰੇ ਹਿੱਸੇ ਦੇ ਉਹ ਆਇਆ ਮੇਰੇ ਪਿਓ ਦਾਦੇ ਨਾਲ ਰਲ ਕੇ ਖਾਦਾ ਇਸ ਤੇਰੇ ਚਾਚੇ, ਲਿਆਜ਼ਾ ਐਡੀ ਤਲਖ ਕਲਾਮੀ ਨਾ ਕਰ, ਮੇਰੇ ਕੋ ਬਰਦਾਸ਼ਤ ਨਹੀਂ ਹੋਵਣਾ। ਚੌਧਰੀ ਸਾਹਿਬ ਉਹ ਇਹ ਸ਼ੁਕਰ ਮਨਾਵੇ ਕਿ ਦਾ ਮੈਂ ਜਿਹੜਾ ਨਾ ਸਿਰ ਕੋਈ ਨਹੀਂ ਲਾਇਆ। ਬਾਕੀ ਇਹ ਗੱਲਾਂ ਰਹਿ ਗਈਆਂ ਚੌਧਰੀ ਸਾਹਿਬ ਹੁਣ ਇਹ ਗੱਲਾਂ ਰਹਿ ਗਈਆਂ ਨਾ ਯਾਰ ਤੁਹਾਡੇ ਇਖਤਲਾਫਾਤ ਕਿਹੜੀ ਗੱਲ ਦੇ ਨੇ ਤਾਂ ਮੈਨੂੰ ਦੱਸੋ। ਮੈਂ ਜਿੰਦਾ ਵਧਾਵੇਂ ਗੱਲ ਇਹ ਪਿਓ ਮੇਰਾ ਮਰ ਗਿਆ। ਬਾਬਾ ਜਾਂ ਤੂੰ ਗੱਲ ਕਰ ਲੈ ਜਾਂ ਨੂੰ ਕਰਨ ਦੇ। ਮੇਰੀ ਚੁੱਪ ਹੈ ਮੇਰੀ ਬਾਬਾ ਚੁੱਪ ਹੈ ਜੀ। ਮੇਰਾ ਸਰਦਾਰ ਮੱਠੇ ਹੋ ਨਾ ਥੋੜਾ ਜਿਹਾ। ਸਰਦਾਰ ਸਾਹਿਬ ਗੱਲ ਸੁਣੋ, ਮੇਰਾ ਜੋ ਪਿਓ ਮਰ ਗਿਆ ਇਹ ਜੋ ਮੇਰਾ ਬਾਬਾ ਹੈ ਪਿਓ ਆ ਮੇਰੇ ਸਿਰ ਨਾਲ ਬਾਣਾ ਕੋਈ ਨਾਲ ਬਾਣਾ ਦੱਸੋ ਮੈਨੂੰ। ਬਿਲਕੁਲ ਬਾਣਾ ਸੂ ਇਸ ਤੋਂ ਪੁੱਛ ਮੋਏ ਬਿਰਾ ਦੇ ਮੂੰਹ ਤੋਂ ਲਾਣ ਲਾਏ ਯਾਰ ਉਹ ਤਾਂ ਸ਼ੁਰੂ ਤੋਂ ਇਖਤਲਾਫਾਤ ਚੱਲਦੇ ਜਦੋਂ ਇਖਤਲਾਫ ਬਟਵਾਰਾ ਹੋ ਮਰ ਗਿਆ ਗਿਆ ਤਾਂ ਇਸ ਆਪਣਾ ਸੋਨਾ ਰੁਪਇਆ ਜਿਹੜਾ ਕੋ ਚਾਕ ਦਿੱਤਾ ਈ ਰੋਲਾ ਤਾਂ ਇੰਜਾਣ ਦਾ ਨਾ ਸਾਰਾ ਇਹਨਾਂ ਚੀਜ਼ਾਂ ਨਾਲ ਆਉਣ ਜਾਵਣ ਦਾ ਤਾਂ ਰੋਲਾ ਕੋਈ ਨਹੀਂ। ਚੌਧਰੀ ਸਾਹਿਬ ਸੱਥੇ ਪਿਓ ਦੇ ਪੋਤਰੋ ਐ ਪਾਗ ਤੁਸੀਂ ਵਾਲੇ ਸਾਹਿਬ ਦੀ ਬੰਨੀ ਹੋਈ ਹੈ। ਗੱਲ ਇਹ ਕਰਦਾ ਪਿਆ ਮਰ ਗਿਆ ਨਾ ਲੜਾਈਆਂ ਹੁੰਦੀਆਂ ਉਹ ਯਾਰ ਨਹੀਂ ਲੜਾਈਆਂ ਹੁੰਦੀਆਂ। ਇਸ ਬੰਦੇ ਕੋਲ ਅਸਾਂ ਜਿਹੜਾ ਸਾਡਾ ਹੱਕ ਆ ਅਸਾਂ ਆਪਣਾ ਲਾਇਆ ਹੁੰਦਾ। ਤੇਰਾ ਕਿਵੇਂ ਹੱਕ ਕੇ ਬਣਾ ਕੇ ਵਿਖਾ ਮੈਨੂੰ। ਹੁਣ ਕਿਵੇਂ ਹੱਕ ਇੰਨੇ ਹੁੰਦੇ ਉਹ ਜਦੋਂ ਹਿੱਸਾ ਆਪਣਾ ਲੈ ਕੇ ਗਏ ਇਹਨਾਂ ਵਿੱਚੋਂ ਕੱਦਾਂ ਗੱਤ ਲਈਆਂ ਸਾਨੂੰ ਕੋਈ ਨੂੰ ਪਤਾ ਹਿੱਸੇ ਉਸੇ ਦਾ ਬੈਠਿਆਂ ਚੌਧਰੀ ਹੋਰੀ ਸਰਦਾਰ ਵਾਲੀ ਬੈਠੀ ਵਾਲੀ ਉਹ ਹਿੱਸਾ ਜਿਹੜਾ ਰਾਂਦਾ ਮੈਨੂੰ ਬੜੀ ਗੱਲ ਯਾਦ ਹੈ ਉਹ ਤੇਰਾ ਰੇੜੀ ਦਾ ਹਿੱਸਾ ਕੋਈ ਹੈ ਜਿਹੜਾ ਤੂੰ ਮੰਗਣਾ ਹੈ ਉਹ ਵੀਰ ਬਿਰਾ ਮੇਰੀ ਗੱਲ ਸੁਣੋ, ਹੌਸਲਾ ਰੱਖੋ, ਲੜਨਾ। ਮੈਂ ਜੋ ਤੈਨੂੰ ਪਿਆ ਨਾ ਬਈ ਮੇਰੀ ਗੱਲ ਸੁਣ ਗੌਰ ਨਾਲ ਬਈ ਮੈਂ 8ਵੀਂ ਕਲਾਸ ਵਿੱਚ ਪੜਦਾ ਜਦੋਂ ਇਸ ਗੱਲ ਦਾ ਫੈਸਲਾ ਇਸੇ ਜਗ੍ਹਾ ਤੇ ਹੋਦਾ ਈ ਜੀ ਆ ਤੇ ਇਸ ਬੰਦੇ ਆਪਣੀ ਯਾਨੀ ਕਿ ਜਿਹੜਾ ਇਹਦਾ ਹਿੱਸਾ ਹੀ ਉਸ ਚਾਹ ਕੇ ਤੇਰੇ ਪਿਓ ਨੂੰ ਦੇ ਛੱਡਿਆ ਵੀ ਮੇਰੇ ਪਿਓ ਦਾ ਇੰਜਣ ਤੇ ਆਰਾ ਜਿਹੜਾ ਹੈ ਨਾ ਉਹ ਨਹੀਂ ਮੈਂ ਦੇ ਸਕਦਾ ਕਿ ਮੇਰੇ ਪਿਓ ਦਾਦੇ ਦੀ ਨਿਸ਼ਾਨੀ ਹੈ। ਨਿਸ਼ਾਨੀ ਹੈ ਜੀ ਐਵੇਂ ਗੱਲ ਹੈ ਜੀ। ਜਿਹੜੀਆਂ ਗੱਲਾਂ ਦਾ ਮੈਨੂੰ ਪਤਾ ਹੈ ਮੈਂ ਹੱਕ ਰਾਹ ਦੀਆਂ ਗੱਲਾਂ ਕਰੇਸਾਂ ਮੈਂ ਨਾ ਹੱਕੀ ਨਾ ਕਰੇਸਾਂ। ਚੌਧਰੀ ਸਾਹਿਬ ਗੱਲ ਹੈ ਜੇ ਤੇ ਤੁਹਾਡੇ ਵਾਲੇ ਸਾਹਿਬ ਦਾ ਵੀ ਹਜ਼ਾਰ ਸਰ ਮੱਥੇ ਤੇ ਉਹਦੇ ਬੜੇ ਚੰਗੇ ਮੇਰੇ ਵਾਲੇ ਸਾਹਿਬ ਮਿਹਰਬਾਨੀ ਸ਼ੁਕਰੀਆ ਥੈਂਕ ਯੂ। ਤੁਸੀਂ ਸਾਲ ਲਿਆ ਤੁਸੀਂ ਪੂਰੀ ਜ਼ਮੀਨ ਹੀ ਮੰਗੋ ਨਾ ਮੇਰੇ ਕੋਲ ਤੇ ਮੈਂ 10 ਕਿੱਲੇ ਜੋ ਤੁਹਾਨੂੰ ਦੇ ਕੇ ਘਰ ਵਗ ਜਾਣਾ ਜਿਵੇਂ ਸਰਦਾਰ ਕਿਲਿਆਂ ਨੂੰ ਕੀ ਕਰਨਾ ਮੇਰਾ ਸਰਦਾਰ ਜਿਵੇਂ ਤੁਸੀਂ ਕਰਦੇ ਹੋ ਜਿਵੇਂ ਕਰ ਛੱਡੋ ਚੌਧਰੀ ਸਾਹਿਬ। ਠੀਕ ਮੇਰੀ ਗੱਲ ਸੁਣ, ਤੁਸੀਂ ਇਹ ਇਖਤਲਾਫਾਤ ਖਤਮ ਕਰੋ। ਇਹ ਤੇਰਾ ਪਿਓ ਫੌਤ ਹੋ ਗਿਆ ਉਸ ਤੋਂ ਬਾਅਦ ਇਹ ਤੇਰਾ ਪਿਓ ਵੇ ਠੀਕ ਹੈ ਨਾ ਤੇ ਇਹਦੇ ਕੋਲ ਤੂੰ ਮਾਫੀ ਮੰਗ ਜਿਹੜੇ ਤੂੰ ਗਲਤੀਆਂ ਕੀਤੀਆਂ ਨੇ ਗੁਸਤਾਖੀਆਂ ਕੀਤੀਆਂ ਨੇ ਇਹਦੇ ਕੋਲ ਮਾਫੀ ਮੰਗ ਤੇ ਸੁਲ੍ਹਾ ਕਰ। 10 ਲੱਖ ਦਾ ਕਾਰੋਬਾਰ ਆ ਲਾਂਤੀ ਲਾਈ ਗਿਆ 3 ਲੱਖ ਦੇ ਵਿੱਚ ਤੇ ਤੈਨੂੰ ਕਿਹਨੇ ਲਾ ਕੇ ਦੱਸਿਆ ਮੈਨੇ ਹੁਣ ਸੁਣਿਆ ਨਹੀਂ ਉਹ ਬੰਦਾ ਤੇ ਆਪਣੇ ਇਮਾਨ ਤੇ ਰਿਹਾ ਭਾਵੇਂ ਉਸ ਪੈਸੇ ਦੇ ਕੇ ਖਰੀਦਿਆ ਲੇਕਿਨ ਉਸ ਤੇ ਆ ਕੇ ਤਾਂ ਦੱਸਿਆ ਤਾਂ ਹੈ ਨਾ। ਉਸ ਬਿੰਦਰ ਸਾਹਿਬ ਦੇ ਮੁੱਲ ਵੀ ਲਾ ਲੈ ਚਲ ਮੈਂ ਗੱਲ ਸਾਰੀ ਬਾਬਾ ਦੱਸੀ ਮੁਹੰਮਦ ਯਾਰੋ ਅਗਰ ਮੈਨੂੰ ਨਾ ਪਤਾ ਹੋਵੇ ਆ ਵੀ ਮੈਂ ਇਸ ਪੰਚਾਇਤ ਚ ਜਦੋਂ 8ਵੀਂ ਜਮਾਤ ਤੇ ਪੜਦਾ ਨਾ ਬੈਠੋਂ ਤੋਂ ਤੇ ਮੈਂ ਅੱਜ ਤੇਰੀ ਜਗ੍ਹਾ ਤੇ ਇੱਥੇ ਮੈਂ ਤੇਰਾ ਫੈਸਲਾ ਕਿਹੜੀ ਜ਼ਬਾਨ ਨਾਲ ਕਰਾਂ। ਐਵੇਂ ਗੱਲ ਬਾਬਾ ਜੀ ਮੈਂ ਖੁਦਾ ਵਾਸਤੇ ਸਾਡੇ ਕੋ ਮਾਫੀ ਮੰਗਣਾ ਆ ਚੌਧਰੀ ਸਾਹਿਬ ਵੀ ਐਨ ਤੁਹਾਡਾ ਵੀ 1000-150 ਮੈਂ ਨਹੀਂ ਚਾਹੁੰਦਾ ਸਾਡੇ ਸ਼ਰੀਕ ਹੀ ਸਾਡੇ ਬਿਰਾਦਰੀ ਜਿਹੜੀ ਨਾ ਇਹ ਹੱਸੇ ਸਾਡੇ ਲਈ ਵੇਖ ਕੇ ਅੱਲਾਹ ਪਾਕ ਤੈਨੂੰ ਖੁਸ਼ ਰੱਖੇ। ਮਾਫੀ ਮੰਗਣਾ ਤੂੰ ਸਾਡਾ ਬਿਰਾ ਹੈ ਜਾ ਕਮਲਿਆ ਹਾਂ ਬੜਾ ਵੱਡਾ ਕੰਮ ਕੇ ਕੀਤਾ ਈ ਇਸ ਦਾ ਅਜਰ ਤੈਨੂੰ ਅੱਲਾਹ ਪਾਕ ਦੇਵਣਾ। ਜੀ अस्सलाम वालेकुम जी गाइस ਤੁਹਾਨੂੰ ਸਟੋਰੀ ਸਾਡੀ ਕੈਸੀ ਲੱਗੀ ਹੈ ਕਿ ਅਸੀਂ ਜਿਹੜੀ ਸਟੋਰੀ ਬਣਾ ਕੇ ਲੈਣ ਦੀ ਅਸੀਂ ਇਸ ਵਾਸਤੇ ਬਣਾ ਕੇ ਲੈ ਕੇ ਆਂਦੀ ਹੈ ਕਿ ਜਿਹੜੇ ਬਿਰਾਦਰੀ ਦੇ ਇਖਤਲਾਫ ਪੈਦਾ ਹੁੰਦੇ ਨਾ ਕਿ ਹੱਕ ਲੈ ਵੀ ਲੈਣਾ ਤੇ ਉਹਦੇ ਬਾਵਜੂਦ ਉਹ ਫਿਰ ਹੱਕ ਮੰਗਦਿਆਂ ਮਤਲਬ ਉਹਦੇ ਹੱਕ ਦੇ ਉੱਤੇ ਕਬਜ਼ਾ ਜਮਾ ਲੈਣਾ ਇਹ ਕੋਈ ਅੱਛੀ ਬਾਤ ਨਹੀਂ ਹੈ ਮੁਸਲਮਾਨੀ ਤਰੀਕਾ ਨਹੀਂ। ਅਸੀਂ ਇਹ ਸਟੋਰੀ ਇਸ ਵਾਸਤੇ ਬਣਾਈ ਹੈ ਕਿ ਤੁਸੀਂ ਤਾਂ ਕਿ ਕੋਈ ਤੁਹਾਡੇ ਇਖਤਲਾਫ ਪੈਦਾ ਆਪਣੇ ਘਰੇਲੂ ਝਗੜੇ ਹੈ ਕੋਈ ਵੀ ਐਨੀਮਲ ਕੋਈ ਚੀਜ਼ ਹੈ ਨਾ ਤੇ ਤੁਸੀਂ ਚੀਜ਼ਾਂ ਅੱਗੇ ਨਾ ਰੱਖੋ। ਤੁਸੀਂ ਆਪਣੀ ਬਿਰਾਦਰੀ ਅੱਗੇ ਰੱਖੋ, ਆਪਣੇ ਰਿਸ਼ਤੇ ਕਾਇਮ ਕਰੋ, ਆਪਣੇ ਭੈਣਾਂ ਭਾਈ ਅੱਗੇ ਰੱਖੋ। ਤੁਸੀਂ ਜਿਹੜੀਆਂ ਚੀਜ਼ਾਂ ਨੂੰ ਅੱਗੇ ਰੱਖਣਾ ਹੈ ਨਾ ਉਸ ਤੱਕ ਕਿਆਮਤ ਤਾਈਂ ਨਾ ਉਹ ਚੀਜ਼ਾਂ ਜਾਣੀਆਂ ਅਗਾਂ ਲੈ ਜਾਣਾ ਤੇ ਅਸਾਂ ਜਾਣਾ ਖੁਦ ਆਪ ਜਦੋਂ ਅੱਲਾਹ ਪਾਕ ਨੂੰ ਮੂੰਹ ਦਿਖਾਣਾ ਤੇ ਅੱਲਾਹ ਪਾਕ ਹੀ ਪੁੱਛਣਾ ਕਿ ਤੂੰ ਹੱਕ ਖਾ ਕੇ ਕੀ ਉਜਾਗਰ ਕੰਮ ਕਰ ਆਇਆ ਤੇ ਇਸ ਵਾਸਤੇ ਅਸੀਂ ਇਹ ਕਹਾਣੀ ਬਣਾਈ ਹੈ ਤੇ ਅਗਰ ਸਾਡੀ ਕਹਾਣੀ ਅੱਛੀ ਲੱਗੀ ਹੋਵੇ ਤੇ ਲਾਈਕ ਵੀ ਕਰਨਾ ਹੈ, ਕਮੈਂਟ ਤੇ ਸਾਨੂੰ ਦੱਸਣਾ ਕਿ ਕਹਾਣੀ ਕੈਸੀ ਲੱਗੀ ਤੁਹਾਨੂੰ। ਪਾਕਿਸਤਾਨ ਜ਼ਿੰਦਾਬਾਦ। ਪਾਕ ਫੌਜ ਜ਼ਿੰਦਾਬਾਦ।